सरकार सान साहब जी जी ये शादी हुई कि कोई शादी थी हुई है साथ जो दल जिम्मेदारी तो सिर ते पा ली है सीधी गल है जिस टाइम दिया ना बरात लै तो होटल ते इस टाइम होटल ते दिया ते साला भाईदा है कहंदा जी ओ ऐदी तार दे मैं जी लो साजी ऐदी तार लाले साहब भरी मैं तो लाले दे मुंह वेखां दूजे दे मुंह वेखां तू इधर भजे पिया ब्याह ते मेरे वे भजन ए लद्दी ने हैं वो इस टाइम ब्याह होया मौलवी यहां बैठे सोफे ते मेरी दिल दी धड़कन 720 ਦੀ ਸੁੱਕੀ ਉਹ ਮੈਂ ਹੈ ਅੱਲਾ ਨਾ ਤੇਰੇ ਉਹ ਮਨੂ ਆਥੇ ਜੀ ਮਾਂ ਦੀਆਂ ਸਿਫਤਾਂ ਸੁਣਾ ਤੁਸੀਂ ਤੁਹਾਡੇ ਮਾਸ਼ਾ ਤਲਮੇ ਸੁਣਾ ਤੇ ਮੈਨੂੰ ਨਾ ਆਏ ਤੇ ਮੇਰੀ ਤੇ ਬਰਾਤ ਵਾਪਸ ਹੀ ਜਾਏਗੀ ਜਿਹੜੀਆਂ ਬੱਸਾਂ ਚਾਈ ਕੰਮ ਖਰਾਬ ਹੋਇਆ ਮੈਂ ਲਾਲੇ ਨੂੰ ਬੁਲਾਇਆ ਇਧਰੋਂ ਵੇਖਾਂ ਲਾਲਾ ਮਸਾਂ ਆਇਆ ਮੈਂ ਲਾਲਾ ਮੈਨੂੰ ਆਉਂਦਾ ਤੂੰ ਵੀ ਨਹੀਂ ਹੋ ਤੇ ਮੌਲਵੀ ਨੂੰ 1002 ਦੇ ਤੇ ਤੈਨੂੰ ਆਹੀ ਆਪੂ ਹੀ ਭਰਾ ਜੀ ਮੈਂ ਹੈ ਇੱਥੇ ਹੋਵੇ ਦੀ ਬੇਇੱਜ਼ਤੀ ਬੜੀ ਦਾਦੀ ਉਹਨਾਂ ਨੇ ਹੈ ਜੀ ਸਹੀ ਹੈ ਉਹ ਅੱਲਾਹ ਦੀ ਤਾਰੀਫ ਦਾ ਮੌਲਵੀ ਤੋਂ ਤੱਕ ਮੇਰੇ ਕੋਲੇ ਆਉਂਦਾ ਸਲਾਮ ਲੈ ਬੈਠਾ ਰਹੇ ਮੇਰੀ ਦਿਲ ਦੀ ਧੜਕਨ ਹੋਰ ਵੱਧਦੀ ਰਹੀ ਉਹ ਇਸ ਟਾਈਮ ਤੱਕ ਜਿਹੜਾ ਬਿਸਤਰ ਬਾਹਰ ਇਸ ਟਾਈਮ ਬਿਸਤਰ ਤੱਕ ਜਿਹੜਾ ਬਾਤ ਉਹ ਸ਼ੁਰੂ ਹੋ ਗਿਆ ਮੈਂ ਸ਼ੁਕਰ ਹੈ ਮਾਤਾ ਤੇਰੀ ਜ਼ਾਤ ਦਾ ਜਿਹੜਾ ਮੌਲਵੀ ਆਪੂ ਹੀ ਸੁਣਾਉਣ ਲੱਗ ਇੱਥੇ ਮੈਂ ਸੁਣਦਾ ਨਾ ਮੇਰੇ ਕੋਲ ਤੇ ਮੈਂ ਸਾਹਿਬ ਪਰ ਸੁਬਾ ਤਾਰ ਹੀ ਆਇਆ ਬਰਾਤ ਲੈ ਬਰਾਤ ਵਾਪਸ ਸ਼ੁਕਰ ਹੈ ਮਾਤਾ ਦੀ ਜ਼ਾਤ ਦਾ ਭਾਈ ਵਸੀਮ ਫਿਰ ਕਬੂਲ ਹੋਇਆ ਫਿਰ ਉਹਨਾਂ ਮੌਲਵੀ ਨੇ ਆਖਿਆ ਹਾਂ ਜੀ ਕਬੂਲ ਹੈ ਮੈਂ ਜੀ ਕਬੂਲ ਹੈ ਫਿਰ ਉਹਨਾਂ ਨੇ ਪੁੱਛਿਆ ਤਬੂਲ ਹੈ ਤੇ ਮੈਂ ਤਬੂਲ ਹੈ ਫਿਰ ਕਹਿੰਦੇ ਜੀ ਤਬੂਲ ਹੈ ਤੇ ਮੈਂ ਤਿੰਨੀ ਵਾਰੀ ਬੋਲਦਾ ਹੁੰਦੇ ਆਖਦਾ ਮੈਂ ਤਬੂਲ ਹੈ ਉੱਥੇ ਹੀ ਗੱਲ ਬੋਲ ਫਿਰ ਹੋਈ ਤਾਂ ਪਰ ਪੂਰੀ ਪਰੋਤੋ ਤੋੜਦਾ ਠੀਕ ਹੈ ਤਲ ਤਾਂ ਜਿਹੜੀ ਉਹ ਮੁਸਲਣ ਰੁੱਸੀ ਹੋਈ ਆਈ ਉਹ ਗੱਲ ਸੁਣਾ ਮੁਸਲਣ ਰੁੱਸੀ ਹੋਈ ਆਏ ਉਹਨਾਂ ਮੂੰਹ ਬੰਦੇ ਗੱਲੇ ਲੱਗਦੇ ਲੈਂਦੇ ਬੇ ਮੁਸਲਣ ਕੇ ਮਨੀ ਵੇ ਮੁਸਲ ਕਾਈ ਨਾ ਮਨੀ ਘਰ ਵਾਸਤੇ चौधरी साहब शादीशुदा लाइफ कैसी जा रही है थोड़ी? अल्हम्दुलिल्लाह भाई जी शादीशुदा लाइफ बड़ी वंडरफुल जा रही है। ਕਦੇ ਕੋਈ ਲੜਾਈ ਨਹੀਂ ਜੀ ਹੋਈ लड़ाई नहीं भाई जी साड़ी कभी लड़ाई नहीं हुई 1.5 साल हो गया साड़ी कोई लड़ाई नहीं हुई है ਮੰਨਦੇ ਹੋ मैं नहीं मनता नहीं मनदे नहीं मैं तो दसो चौधरी साहब किवें भाई जी बेगम ਨੂੰ ਮੈਂ ਇੱਕ ਦਿਨ ਕਿਹਾ ਕਿ ਰੋਜ਼ ਦੀ ਲੜਾਈ ਨਾਲੋਂ ਚੰਗਾ ਅਸੀਂ ਬਹਿ ਕੇ ਨਾ ਆਪਸ ਦੇ ਵਿੱਚ ਕੋਈ ਇੱਕ ਐਸਾ ਮੁਆਇਦਾ ਕਰ ਲੈਂਦੇ ਆ ਕਿ ਲੜਾਈ ਨਾ ਹੋਵੇ ਸਾਡੀ ਬੇਗਮ ਕਹਿੰਦੀ ਠੀਕ ਹੈ ਜੀ ਮੈਂ ਕਿਹਾ ਬੇਗਮ ਅਗਰ ਕਦੀ ਮੈਂ ਤੇਰੇ ਕੋਲੋਂ ਰੁੱਸ ਜਾਵਾਂ ਨਾ ਇੱਕ ਕੱਪ ਚਾਹ ਦਾ ਲੈ ਕੇ ਆਈ ਹਲਕਾ ਜਿਹਾ ਮੁਸਕਰਾ ਕੇ ਮੈਨੂੰ ਚਾਹ ਦੇਈ ਤੇ ਮੈਂ ਰਾਜ਼ੀ ਹਾਂ ਗੱਲ ਖਤਮ ਜੇ ਕਦੀ ਤੂੰ ਨਾਰਾਜ਼ ਹੋ ਤੈਨੂੰ ਪਤਾ ਔਰਤਾਂ ਨਾਰਾਜ਼ ਹੋ ਜਾਂਦੋ ਕਹਿੰਦੀ ਮੁਝੇ तुम्हारी शक्ल नहीं देखनी चले जाओ यहाँ से मैं कहा जे तू कदी नाराज होवे ਤੇ ਮੈਂ ਜਾ ਕੇ ਗਰਾਜ 'ਚ ਬਹਿ ਜਾਸਾਂ ਜਦੋਂ ਤੇਰਾ ਗੁੱਸਾ ਕਮ ਹੋਵੇ ਆ ਕੇ ਮੈਨੂੰ ਲੈ ਜਾਈ ਤੇ ਬਸ ਫਿਰ ਬਾਜੀ 1.5 ਸਾਲ 'ਚ ਗਰਾਜ 'ਚ ਹੀ ਸੋ ਰਹੇ ਸਾਡੇ ਆ ਨੌਕਰੀਆਂ ਵਾਲੇ ਤਨਖਾਹਦਾਰ ਮੁਲਾਜ਼ਮ ਭਰਾ ਇਹਨਾਂ ਦਾ ਹਿਸਾਬ ਕਿਤਾਬ ਮਹੀਨੇ ਦੇ ਸ਼ੁਰੂ 'ਚ ਇਦਾਂ ਹੁੰਦਾ ਵੀ ਦਿਮਾਗ ਥੋੜਾ ਜਿਹਾ ਉੱਡਿਆ ਹੁੰਦਾ ਕਲੋਨੀਆਂ 'ਚੋਂ ਜਾ ਕੇ ਪਲਾਟਾਂ ਦੇ ਰੇਟ ਪੁੱਛਣੇ ਮੋਬਾਈਲ 'ਚੋਂ ਗੱਡੀਆਂ ਦੇ ਨਵੇਂ ਕੱਢ ਕੇ ਮਾਡਲ ਦੇਖਣੇ ਕਾਰੋਬਾਰ ਦੀਆਂ ਗੱਲਾਂ ਕਰਨੀਆਂ ਐਵੇਂ ਮਾੜੀ ਗੱਲ ਤੇ ਹੱਸੀ ਜਾਣਾ ਜਾਂ ਕਿਸੇ ਫੇਰੀ ਵਾਲੇ ਨੂੰ ਆਵਾਜ਼ ਮਾਰ ਕੇ 50 ਦੇ ਅਮਰੂਦ ਕਟਾ ਲੈਣੇ ਜਾਂ ਕਿਸੇ ਮੰਗਣ ਵਾਲੇ ਨੂੰ ਬੱਜੇ 10 ਰੁਪਏ ਦੇ ਦੇਣੇ ਪਰ ਜਿੱਦਾਂ ਹੀ ਮਹੀਨੇ ਦਾ ਅਖੀਰ ਆਂਦਾ ਇਹਨਾਂ ਦਾ ਮਾਹੌਲ ਬਦਲ ਜਾਂਦਾ ਦੁਨੀਆ ਬਦਲ ਜਾਂਦੀ ਹੈ ਇਹਨਾਂ ਦਾ ਦਿਲ ਨਰਮ ਹੋ ਜਾਂਦਾ ਹਾਲਾਤ ਨਾਜ਼ੁਕ ਹੋ ਜਾਂਦੇ ਆ ਤੁਹਾਨੂੰ ਚਾਹੀਦਾ ਕਿ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਕੋਈ ਦੁਖੀ ਵਾਕਿਆ ਜਾਂ ਦੁਖੀ ਗਾਣਾ ਨਾ ਸੁਣਾਓ ਹੋ ਸਕਦਾ ਤੁਹਾਡੇ ਗਲ ਲੱਗ ਕੇ ਰੋ ਪੈਣ ਤੇ ਖਾਸ ਖਿਆਲ ਤੁਸੀਂ ਇਹ ਰੱਖਣਾ ਕਿ ਕਿਸੇ ਵੀ ਮੁਲਾਜ਼ਮ ਕੋਲੋਂ ਮਹੀਨੇ ਦੇ ਅਖੀਰ ਦੇ ਵਿੱਚ ਵੱਡੇ ਨੋਟ ਦੀ ਚੇਂਜ ਨਹੀਂ ਮੰਗਣੀ ਕਿ ਤੁਹਾਡੇ ਅਲਮਾਰਨ ਵਾਲੀ ਮੱਝ ਤਰ੍ਹਾਂ ਦੇਖਣਗੇ ਫਿਰ ਤੁਹਾਨੂੰ ਸਮਝ ਨਹੀਂ ਆਣੀ ਵੀ ਡਰੀਏ ਜਾਂ ਤਰਸ ਖਾਈਏ